व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि G7 मुल्कां दी कैनेडा दे अल्बर्टा सूबे विच रखिया सिखर सम्मेलन पूरी तरह फेल होया और प्रेजिडेंट ट्रंप सम्मेलन विचे छड़ के अमरीका परताए और कोई सांझी स्टेट जिहड़ी है स्टेटमेंट नहीं हुई और कैनेडियन प्रधानमंत्री मार्क कार्नी ਵੱਲੋਂ ਭਾਰਤ ਦੇ ਕਾਤਲ प्रधानमंत्री मोदी ਨੂੰ ਸ਼ਮੂਲੀਅਤ ਦਾ ਸੱਦਾ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ और मोदी की आमद ते सिखां वल्लों जोरदार रोस विखावे जिहड़े वो कीते गए सो जिस दी कवरेज इंटरनेशनल मीडिया ते हुई है। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो इस दिन सारे ही बड़े इंटरनेशनल खबरों के नाल जां इंटरनेशनल डिवेलपमेंट्स ने वड्डियां सुर्खियां बनाईयां क्योंकि ऑलरेडी ਜਦੋਂ ਇਹ G7 ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਇੱਕ ਜ਼ਮਾਨੇ ਦੇ ਵਿੱਚ ਇਸ ਗੱਲ ਨੂੰ ਦੇਖਦਿਆਂ ਹੋਇਆਂ ਕਿ ਜੀ ਦੁਨੀਆ ਦੀਆਂ ਜਿਹੜੀਆਂ ਐਡਵਾਂਸਡ ਇਕਨੋਮੀਜ਼ ਨੇ ਜਿਹੜਾ ਵੱਡਾ ਹਿੱਸਾ ਦੁਨੀਆ ਦੀ GDP ਦੇ ਵਿੱਚ ਜਿਨ੍ਹਾਂ ਦਾ ਹੈ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਕੰਸੈਂਸਸ ਜਾਂ ਉਹਨਾਂ ਦਾ ਇੱਕ ਵੱਖਰਾ ਫਰੰਟ ਜਾਂ ਮੇਲ ਜੋਲ ਹੋਏ ਔਰ ਉਸੇ ਹੀ ਲਾਈਨ ਦੇ ਉੱਤੇ ਜਦੋਂ ਅਸੀਂ G7 G20 ਬ੍ਰਿਕਸ ਏਸ਼ੀਆਨ ਜਾਂ ਸਾਰਕ ਜਿਹੜਾ ਬਿਲਕੁਲ ਕਲੈਪਸ ਹੋਇਆ ਸਾਊਥ ਏਸ਼ੀਅਨ ਰੀਜਨਲ ਕਾਨਫਰੰਸ ਵਾਲਾ ਇਸ ਆਧਾਰ 'ਤੇ ਹੀ ਬਣਨੀਆਂ ਸ਼ੁਰੂ ਹੋਈਆਂ ਔਰ G7 ਦੀਆਂ ਇਕਨੋਮੀਜ਼ ਦੇ ਵਿੱਚ ਜ਼ਾਹਰ ਹੈ ਕਿ ਅਮਰੀਕਾ ਕੈਨੇਡਾ UK ਤੋਂ ਬਿਨਾਂ ਇਟਲੀ ਔਰ ਜਾਪਾਨ ਔਰ ਫਰਾਂਸ ਔਰ ਇਹ ਸਾਰਿਆਂ ਦੀ ਸ਼ਮੂਲੀਅਤ ਵੀ ਉਸ ਦੇ ਵਿੱਚ ਕੋਈ ਭਾਰਤ ਉਹਨਾਂ G7 ਦਾ ਤਾਂ ਹਿੱਸਾ ਨਹੀਂ ਹੈ ਲੇਕਿਨ ਇਹ ਵੀ ਫਿਰ ਕੁਛ ਅੱਜ ਤੋਂ ਕਿਉਂਕਿ ਇਹ ਜਿਹੜਾ G7 ਦਾ ਦੀ ਸ਼ੁਰੂਆਤ ਹੁੰਦੀ ਹੈ ਅੱਜ ਤੋਂ 50 ਸਾਲ ਪਹਿਲਾਂ ਹੁੰਦੀ ਹੈ। ਇਹ ਜਿਹੜਾ 50th ਇਹਨਾਂ ਦੀ ਸਮਿਟ ਸੀ ਔਰ ਇਹ ਪੂਰੀ ਤਰ੍ਹਾਂ ਜਿਹੜੀ ਹੈ ਉਹ ਫਲॉप ਹੀ ਨਹੀਂ ਇਸ ਇਵੇਂ ਕਹੋ ਕਿ ਵੀ ਜਿਵੇਂ G7 ਦਾ ਭੋਗ ਹੀ ਪੈ ਗਿਆ ਹੋਵੇ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਿਹੜਾ ਇਹਨਾਂ ਦਾ ਪ੍ਰੋਮੀਨੈਂਟ ਇੰਡੀਆ ਦਾ ਆਪਣਾ ਇੱਕ ਨਿਊਜ਼ਪੇਪਰ ਹੈ ਦਾ ਹਿੰਦੂ ਉਹਦੇ ਐਡੀਟੋਰੀਅਲ ਨੇ ਵੀ ਕਿਹਾ ਵੀ ਉਹਦੀ ਯੂਜ਼ਫੁਲਨੈਸ ਹੀ ਖਤਮ ਹੋ ਗਈ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਵੱਡੀਆਂ ਇਕਨੋਮੀਜ਼ ਜਾਂ ਵੱਡੇ ਮੁਲਕ ਜਾਂ ਉਹਨਾਂ ਦੇ ਪਾਲਿਸੀ ਮੇਕਰ ਬੈਠਦੇ ਨੇ ਜੇ ਅੱਜ ਕਿਸੇ ਸਿਚੁਏਸ਼ਨ ਦੇ ਉੱਤੇ ਕਿਸੇ ਦਾ ਕੋਈ ਨਾ ਦਬਾਅ ਹੈ ਕੰਟਰੋਲ ਤਾਂ ਲਫ਼ਜ਼ ਦੂਰ ਦਾ ਉਹਦਾ ਈਵਨ ਪ੍ਰਭਾਵ ਵੀ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਵੀ ਉਹ ਮਹਿਜ਼ ਜਿਹੜਾ ਇੱਕ ਬਿਆਨਬਾਜ਼ੀਆਂ ਲਈ ਸੀ ਜੁਆਇੰਟ ਕਮਿਊਨੀਕ ਹੋਣਾ G20 ਜਿਵੇਂ ਦਿੱਲੀ 'ਚ ਜਦੋਂ ਹੋਇਆ ਉਸ ਤੋਂ ਪਹਿਲਾਂ ਉਹ ਬਾਲੀ 'ਚ ਸੰਮੇਲਨ ਹੋਇਆ ਸੀ। ਹੁਣ ਤਾਂ ਹਾਲ ਇਹ ਹੋ ਗਿਆ ਵੀ UN ਸਿਕਿਉਰਿਟੀ ਕੌਂਸਲ 'ਚ ਵੀ ਜਿਹੜਾ ਪਾਰਟ ਹੈ ਉਹ ਜੋ ਹੋਇਆ ਵੀਟੋ ਹੋਇਆ ਮਤਾ ਹੋਇਆ ਉਹਨੂੰ ਕੌਣ ਕੇਅਰ ਕਰਦਾ ਜਿਸ ਲਿਹਾਜ਼ ਨਾਲ ਪ੍ਰੀਐਂਪਟਿਵ ਸਟ੍ਰਾਈਕ ਦੇ ਨਾਂ ਥੱਲੇ ਜਿਹੜਾ ਕੰਮ ਅਮਰੀਕਾ ਨੇ ਇਨਫੈਕਟ ਸ਼ੁਰੂ ਕੀਤਾ 2003-04 ਦੇ ਵਿੱਚ ਜਦੋਂ ਇਰਾਕ ਦੇ ਉੱਤੇ ਧਾਵਾ ਬੋਲਿਆ ਇਹ ਕਹਿ ਕੇ ਕਿ ਜੀ ਇਰਾਕ ਦੇ ਕੋਲ ਤਾਂ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਜਿਹੜਾ ਕਲੇਮ ਬਾਅਦ 'ਚ ਗਲਤ ਨਿਕਲਿਆ ਔਰ ਈਵਨ ਜੂਨੀਅਰ ਪ੍ਰੈਜ਼ੀਡੈਂਟ ਬੁਸ਼ ਜਿਹੜਾ ਹੁਣ ਜਿਹਨੇ 2000 ਤੋਂ ਜ਼ਿਆਦਾ ਪੇਂਟਿੰਗਸ ਬਣਾਈਆਂ ਨੇ ਪੇਂਟਿੰਗ ਬਣਾ ਕੇ ਉਹ ਕਿੰਨੇ $1 ਮਿਲੀਅਨ ਇਕੱਠੇ ਕੀਤੇ ਨੇ ਔਰ ਉਹਨਾਂ ਜਿਹੜੇ ਵੈਟਰਨ ਨੇ ਲੜਾਈਆਂ ਦੇ ਕਿਸੇ ਦੀ ਲੱਤ ਕੱਟੀ ਗਈ ਕਿਸੇ ਦੀ ਬਾਂਹ ਕਿਸੇ ਦਾ ਨੁਕਸਾਨ ਉਹਨਾਂ ਨੂੰ ਉਹ ਡੋਨੇਟ ਕਰਦਾ ਉਹਨੇ ਵੀ ਇੱਕ ਗੈਦਰਿੰਗ ਦੇ ਵਿੱਚ ਮੰਨਿਆ ਕਿ ਵੀ ਮੇਰੇ ਬੜੀ ਜਿਹੜੀ ਹੈ ਉਹ ਇਰਰੈਸ਼ਨਲ ਅਪਰੋਚ ਸੀ ਇਰਾਕ ਦੇ ਮੁੱਦੇ ਦੇ ਉੱਤੇ ਵਾਰ ਸ਼ੁਰੂ ਕੀਤੀ ਜਿਸ ਦਾ ਖਮਿਆਜ਼ਾ ਕਿੰਨੇ ਹਜ਼ਾਰ ਮਰੇ ਕਿੰਨੇ ਜ਼ਖਮੀ ਕਿੰਨੇ ਐਂਪੂਟੇਟਡ ਕਿੰਨੇ ਦੂਜੇ ਔਰ ਸਾਰਾ ਇਹ ਰੀਜਨ ਜਿਹੜਾ ਡੀਸਟੈਬਲਾਈਜ਼ ਹੋਇਆ ਜਿਹਦੇ 'ਚ ਅਸੀਂ ਇਰਾਕ ਦੀ ਡੀਸਟੈਬਲਾਈਜੇਸ਼ਨ ਦੇਖਦੇ ਹਾਂ ਸੀਰੀਆ ਦੀ ਦੇਖਦੇ ਹਾਂ ਔਰ ਹੁਣ ਉਹੀ ਕਹਾਣੀ ਗਜ਼ਾ ਦੇ ਵਿੱਚ ਰਿਪੀਟ ਹੋ ਰਹੀ ਹੈ ਬਾਰ-ਬਾਰ ਜਿਹੜਾ ਉਹ ਉੱਥੇ ਕੋਈ ਜੰਗ ਨਹੀਂ ਲੱਗੀ ਹੋਈ ਗਜ਼ਾ ਦੇ ਵਿੱਚ ਜੈਨੋਸਾਈਡ ਹੋ ਰਿਹਾ ਪਲੇਨਲੀ ਉਹ ਵਿੱਚ ਕਿਲਿੰਗਸ ਹੋ ਰਹੀਆਂ ਹੁਣ ਇਹੀ ਹਾਲ ਅਸੀਂ ਦੇਖਿਆ ਜਦੋਂ 2013-14 ਦੇ ਨੇੜੇ ਤੇੜੇ ਸੋਵੀਅਤ ਯੂਨੀਅਨ ਤਾਂ ਮਰ ਗਿਆ ਸੀ ਪਹਿਲਾਂ ਹੀ ਰਸ਼ੀਆ ਉਹਦਾ ਜਿਹੜਾ ਲੈਫਟ ਓਵਰ ਹੈ ਉਸ ਨੇ ਯੂਕਰੇਨ ਦੀ ਸੋਵਰਨਿਟੀ ਦੇ ਉੱਤੇ ਅਟੈਕ ਕੀਤਾ ਕਿਵੇਂ ਜਿਹੜਾ ਹੈ ਉਹ ਇੱਕ ਹਿੱਸੇ ਨੂੰ ਉਸ ਨੇ ਦੱਬ ਲਿਆ ਔਰ ਫਿਰ ਹੌਲੀ ਹੁੰਦਿਆਂ ਯੂਕਰੇਨ ਦਾ ਮੇਨ ਅੱਜ ਜਦੋਂ ਇਹ ਕਿਹਾ ਜਾਂਦਾ ਕਿ ਜੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੀ ਜਿਹੜਾ ਵੀ ਸੀਜ਼ ਫਾਇਰ ਹੋ ਜਾਏ ਔਰ ਜੋ ਰਸ਼ੀਆ ਰੱਖਣਾ ਚਾਹੇ ਰੱਖ ਲਿਆ ਆਲਮੋਸਟ 20% ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਰਸ਼ੀਆ ਨੇ ਦੱਬ ਲਈ ਹੈ ਇੱਕ ਸੋਵਰਨ ਮੁਲਕ ਯੂਕਰੇਨ ਦੀ ਕਿਉਂਕਿ ਜਿਹੜਾ 2013-14 ਵਾਲਾ ਪਾਰਟ ਸੀ ਉਹ ਤਾਂ ਕ੍ਰਾਈਮੀਆ ਜਿਹੜਾ ਸੀ ਉਸ ਨੂੰ ਰਸ਼ੀਆ ਨੇ ਲਿਆ ਫੇਕ ਜਿਹੜਾ ਉਹ ਕਰਵਾ ਕੇ ਕਿ ਜੀ ਅਸੀਂ
ਜਿਹੜਾ ਉੱਥੇ ਰੈਫਰੈਂਡਮ ਕਰਵਾ ਲਿਆ ਔਰ ਲੋਕ ਰਸ਼ੀਅਨ ਮੂਲ ਦੇ ਨਾਲ ਰਹਿਣਾ ਚਾਹੁੰਦੇ ਨੇ। ਸੋ ਇਹ ਇੱਕ ਫੈਸ਼ਨ ਵਾਂਗ ਬਣ ਗਿਆ ਕਿ ਭਾਈ ਤੁਸੀਂ ਜਿਹਦੀ ਮਰਜ਼ੀ ਕੰਟਰੀ ਦੀ ਜਿਹੜੀ ਹੈ ਉਹ ਸੋਵਰਨਟੀ ਵਾਇਲੇਟ। ਸੋ UN ਨੇ ਜਦੋਂ ਮੈਂਬਰ ਸਟੇਟਸ ਦੇ ਕਨਸੈਪਟ ਦੇ ਥੱਲੇ ਇੱਕ ਫੋਰਮ ਬਣਾਇਆ, 193 ਮੁਲਕ ਉਹਦੇ ਮੈਂਬਰ ਨੇ। ਸੋ ਕਿਸੇ ਵੀ ਮੁਲਕ ਨੂੰ ਵੱਡਾ ਹੋਏ ਛੋਟਾ ਹੋਏ ਕੋਈ ਹੱਕ ਨਹੀਂ ਕਿ ਉਹ ਕਿਸੇ ਮੁਲਕ ਦੀ ਸੋਵਰਨਿਟੀ ਨੂੰ, ਪ੍ਰਭੂਸੱਤਾ ਨੂੰ ਵਾਇਲੇਟ ਕਰੇ। ਔਰ ਅਸੀਂ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਦੇਖ ਰਹੇ ਹਾਂ ਵੀ ਇੰਡੀਆ ਨੇ ਇਹ ਦਿਲਵਦੀ 2019 ਦੇ ਵਿੱਚ ਵੀ ਕੀਤੀ, ਜਦੋਂ ਉਸਨੇ ਇਸ ਪੁਲਵਾਮਾ ਦੀ ਆੜ ਦੇ ਵਿੱਚ ਪਾਕਿਸਤਾਨ ਦੇ ਉੱਤੇ ਧਾਵਾ ਬੋਲਿਆ। ਫਿਰ ਅਸੀਂ ਦੇਖਦੇ ਹਾਂ ਹੁਣ ਆ ਜਿਹੜੀ 4 ਰੋਜ਼ਾ 7 ਮਈ ਤੋਂ 10 ਮਈ ਤੱਕ ਭਾਰਤ ਨਹੀਂ ਪਾਕਿਸਤਾਨ ਦੇ ਜਿਹੜਾ 9 ਦੇ ਕਰੀਬ ਟਿਕਾਣਿਆਂ ਦੇ ਉੱਤੇ ਅਟੈਕ ਹੈ ਜੀ, ਅਸੀਂ ਦਹਿਸ਼ਤਗਰਦੀ ਕੈਂਪਾਂ ਦੇ ਹਮਲਾ। ਸੋ ਇਹ ਜਿਹੜੇ ਹਾਲਾਤ ਬਣ ਗਏ ਉਹ ਤਾਂ ਕਿਸੇ ਵੇਲੇ ਵੀ ਕੋਈ ਜੰਗ ਦੇ ਨੇੜੇ ਲਿਆਉਂਦਾ। ਸੋ ਜਿਹੜੇ ਫੋਰਮ ਅਲਟੀਮੇਟਲੀ ਦੁਨੀਆ ਦੇ ਵਿੱਚ ਐਜ਼ ਏ ਪ੍ਰੈਸ਼ਰ ਗਰੁੱਪ ਸਨ ਕਿ ਭਾਈ ਜੇ ਦੋ ਤਾਕਤਾਂ ਲੜਨ ਲੱਗੀਆਂ ਨੇ, ਯੂਨਾਈਟਿਡ ਨੇਸ਼ਨਸ ਇਨਵੋਲਵ ਹੋ ਜਾਂਦਾ ਸੀ, ਸਿਕਿਉਰਿਟੀ ਕਾਉਂਸਲ ਹੋ ਜਾਂਦੇ ਸੀ। 65-71 ਦੇ ਵਿੱਚ ਭਾਰਤ ਪਾਕਿਸਤਾਨ ਟਕਰਾਅ ਹੋਇਆ। 65 ਤੋਂ ਬਾਅਦ ਅਮਰੀਕਾ ਦਾ ਵੀ ਇੰਟਰਸਟ ਸੀ, ਸੋਵੀਅਤ ਯੂਨੀਅਨ ਇਨਵੋਲਵ ਹੋਇਆ, ਤਾਸ਼ਕੰਦ ਦੇ ਵਿੱਚ ਸਮਝੌਤਾ ਹੋਇਆ ਭਾਰਤ ਪਾਕਿਸਤਾਨ ਦਾ। 1971 ਤੋਂ ਬਾਅਦ ਵੀ ਅਮਰੀਕਾ ਦਾ ਇਨਫਲੂਐਂਸ, ਰਸ਼ੀਆ ਦਾ ਆਪਣੀ ਥਾਂ, ਭਾਵੇਂ ਬਾਈਲੈਟਰਲ ਹੋਇਆ ਸ਼ਿਮਲਾ ਐਗਰੀਮੈਂਟ, ਪ੍ਰਿਜ਼ਨਰਸ ਆਫ ਵਾਰ ਵਾਪਸ ਕੀਤੇ ਗਏ, ਇੱਕ ਸਮਝੌਤਾ ਹੋਇਆ। ਸੋ ਜਦੋਂ ਤੁਹਾਨੂੰ ਕੋਈ ਅੱਪਰ ਲੈਵਲ ਤੇ ਜਿਵੇਂ ਘਰਾਂ 'ਚ ਵੀ ਝਗੜੇ ਹੁੰਦੇ ਨੇ, ਜੇ ਫੈਮਿਲੀ ਹੈੱਡ ਹੈ ਉਹ ਨਹੀਂ ਹੈ ਤੇ ਪੰਚਾਇਤ ਹੈ, ਕੋਈ ਫੋਰਮ ਤਾਂ ਅਵੇਲੇਬਲ ਹੁੰਦਾ ਸੀ ਕਿ ਜਿੱਥੇ ਤੁਸੀਂ ਕਰਦੇ ਸੀ। ਪਰ ਹੁਣ ਇਵੇਂ ਲੱਗ ਰਿਹਾ ਇਸ ਸਾਰੇ ਪੀਰੀਅਡ ਦੇ ਵਿੱਚ ਕਿ ਭਾਈ ਬਿਲਕੁਲ ਫ੍ਰੀ ਫਾਰ ਆਲ ਹੈ, ਜਿਹਦਾ ਜਿੱਥੇ ਕੋਈ ਦਾ ਲੱਗ ਰਿਹਾ ਜਿਹਨੂੰ ਮਰਜ਼ੀ ਕੋਈ ਦੱਬ ਲੈਂਦਾ ਹੈ ਉਹਨਾਂ ਨੂੰ। ਫਿਰ ਔਰ ਇਹੀ ਹਾਲ ਅਸੀਂ ਹਾਲਾਂ ਅਜ਼ਰਬਾਈਜਾਨ ਔਰ ਅਰਮੀਨੀਆ ਝਗੜਾ ਤਾਂ ਉਹਨਾਂ ਦਾ ਵੀ ਕੁਛ ਏਰੀਆ ਨੂੰ ਲੈ ਕੇ ਪੁਰਾਣਾ, ਪਰ ਜਿਵੇਂ ਇੱਕ ਤਰਫਾ ਹੋਇਆ ਔਰ ਬਾਅਦ ਦੇ ਵਿੱਚ ਉਸ 'ਚ ਭਾਵੇਂ ਵਿਚੋਲਗੀ ਰਸ਼ੀਆ ਨੇ ਕੀਤੀ ਔਰ ਅਜ਼ਰਬਾਈਜਾਨ ਜਿਹੜਾ ਉਹ ਜੇਤੂ ਰਿਹਾ। ਸੋ ਮਤਲਬ ਇਹ ਹੈ ਵੀ ਇਸ ਵੇਲੇ ਔਰ ਇਸੇ ਲਈ ਜਿਹੜੇ ਸਿਆਣੇ ਐਨਾਲਿਸਟ ਕਹਿ ਰਹੇ ਨੇ ਕਿ ਜੀ ਇਹ ਤਾਂ ਹੁਣ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਵਰਲਡ ਆਰਡਰ ਬਣਿਆ ਸੀ ਜਾਂ ਮੈਪ ਮੇਕਿੰਗ ਸੀ ਉਹ ਸਾਰੀ ਬਦਲ ਰਹੀ ਹੈ, ਟੁੱਟ ਰਹੀ ਹੈ, ਨਵੇਂ ਅਲਾਇੰਸ ਬਣ ਰਹੇ ਨੇ, ਨਵੀਆਂ ਜਿਹੜੀਆਂ ਨੇ ਉਹ ਸਫਾਬੰਦੀਆਂ ਹੋ ਰਹੀਆਂ ਨੇ। ਉਹਦੇ 'ਚੋਂ ਹੀ ਅਸੀਂ ਬ੍ਰਿਕਸ ਵਰਗਾ ਵੀ ਦੇਖਦੇ ਹਾਂ। ਹੁਣ ਅਮਰੀਕਾ ਦਾ ਵੀ ਜ਼ੋਰ ਹੁੰਦਾ ਕਿ ਕੌਣ ਬ੍ਰਿਕਸ ਆਪਣੀ ਪੈਰਲਲ ਕਰੰਸੀ ਨਾਲ ਫਲੋਟ ਕਰਨ। ਸੋ ਇਸ ਸਾਰੇ ਪਿਛੋਕੜ ਜਦੋਂ ਆਲਰੇਡੀ ਰਸ਼ੀਅਨ ਯੂਕਰੇਨ ਵਾਰ, ਜਿਸ ਬਾਰੇ ਟਰੰਪ ਦਾ ਦਾਅਵਾ ਸੀ ਕਿ ਜੀ 24 ਘੰਟੇ ਦੇ ਵਿੱਚ ਉਹ ਪੀਸ ਕਰਵਾ ਸਕਦਾ ਹੈ, ਹਾਲਾਂ ਉਹਨੂੰ ਜ਼ੈਲੈਂਸਕੀ ਨੂੰ ਜ਼ਲੀਲ ਵੀ ਕੀਤਾ। ਰੇਅਰ ਅਰਥ ਮਟੀਰੀਅਲ ਦਾ ਐਗਰੀਮੈਂਟ ਵੀ ਉਹਦੇ ਤੋਂ ਸਾਈਨ ਕਰਵਾਇਆ ਤਾਂ ਕਿ ਉਹਨਾਂ ਦੇ ਸੋਰਸਿਸ ਤੇ ਵੀ ਜਾ ਕੇ ਹੱਥ ਫੇਰਿਆ ਜਾਏ। ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਖਬਰਾਂ 'ਚ ਦੇਖ ਰਹੇ ਹਾਂ ਵੀ ਆ 2 ਦਿਨ ਪਹਿਲਾਂ ਵੀ ਲਗਾਤਾਰਤਾ ਨਾਲ ਜਦੋਂ G7 ਚੱਲ ਰਿਹਾ ਉਹਦੇ 'ਚ ਜਿਹੜਾ ਕੀਵ ਉਹਦੀ ਰਾਜਧਾਨੀ ਦੇ ਵਿੱਚ ਤਬਾਹੀ ਮਚਾਈ ਹੈ ਰਸ਼ੀਆ ਨੇ। ਇਸੇ ਤਰ੍ਹਾਂ ਗਜ਼ਾ ਵਨ ਸਾਈਡਡ ਜੈਨੋਸਾਈਡ ਹੋ ਰਿਹਾ। ਰੋਜ਼ਾਨਾ ਆਮ ਲੋਕ ਜਿਹੜੇ ਵਿਚਾਰੇ ਲਾਈਨ 'ਚ ਲੱਗੇ ਹੋਏ ਨੇ ਕੋਈ ਮਦਦ ਲੈਣ ਦੇ ਲਈ। UN ਦਾ ਤਾਂ ਜੋ ਏਡ ਦਾ ਹਾਲ ਉਹਨਾਂ ਨੇ ਕੀਤਾ ਹੋਇਆ, ਲੇਕਿਨ ਪੂਰਾ ਹੁਣ ਇਸ ਸਾਰੇ ਦੇ ਵਿੱਚ ਇਹ ਐਕਸਪੈਕਟਡ ਸੀ ਕਿ ਵੀ ਕੁਛ ਨਾ ਕੁਛ ਐਂਡ G7 ਤੋਂ ਪਹਿਲਾਂ ਜਿਹੜਾ ਕੁਛ ਦਿਨ ਪਹਿਲਾਂ ਹੀ ਜਿਹੜਾ ਉਹ ਈਰਾਨ ਔਰ ਇਜ਼ਰਾਈਲ ਦਾ, ਜਿਵੇਂ ਇਜ਼ਰਾਈਲ ਨੇ ਫੁੱਲ ਸਕੇਲ ਈਰਾਨ ਦੇ ਉੱਤੇ ਅਟੈਕ ਕੀਤਾ ਪੂਰਾ ਮਿਜ਼ਾਈਲਾਂ ਦੇ ਨਾਲ, ਔਰ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ, ਉਹਨਾਂ ਦੀ ਮਿਲਟਰੀ ਲੀਡਰਸ਼ਿਪ, ਉਹਨਾਂ ਦੇ ਸਾਇੰਟਿਸਟ ਇੱਕੋ ਹੀ ਨਿਸ਼ਾਨੇ ਦੇ ਵਿੱਚ ਕਿੰਨਿਆਂ ਨੂੰ ਧੁਰ ਲਿਆ। ਔਰ ਉਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਤੋਂ ਗੁਫ਼ਤਗੂ ਚੱਲ ਰਹੀ ਸੀ, ਆਪਸੀ ਗੱਲਬਾਤ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਡੀਲ ਈਰਾਨ ਦੇ ਨਾਲ ਓਬਾਮਾ ਪੀਰੀਅਡ ਦੇ ਵਿੱਚ ਹੋਈ ਸੀ ਉਹਨੂੰ ਤਰਕ ਕਰਤਾ ਸੀ, ਰੀਨੈਗੋਸ਼ੀਏਟ ਲਈ ਸੱਦਾ ਦਿੱਤਾ ਸੀ। ਈਰਾਨ ਗੱਲਬਾਤ ਕਰ ਰਿਹਾ ਸੀ, 60 ਦਿਨ ਹੋ ਗਏ ਸੀ, ਆਲਮੋਸਟ 2 ਦਿਨ ਰਹਿੰਦੇ ਸੀ। ਔਰ ਉਸ ਤੋਂ ਐਨ ਠੀਕ ਪਹਿਲਾਂ ਜਿਹੜਾ ਇਜ਼ਰਾਈਲ ਨੇ ਫੁੱਲ ਸਕੇਲ ਜਿਹੜਾ ਅਟੈਕ ਕੀਤਾ, ਜਵਾਬੀ ਕਾਰਵਾਈ ਈਰਾਨ ਨੇ ਵੀ ਕੀਤੀ ਕੁਛ ਜਿਹੜਾ ਉਹ ਅਗਲੇ ਦਿਨ। ਔਰ ਉਸ ਤੋਂ ਬਾਅਦ ਆ ਜਿਹੜਾ 6-7 ਰੋਜ਼ ਹੋ ਚੁੱਕੇ ਨੇ। ਦਾਅਵੇ ਦੋਨੋਂ ਪਾਸੇ ਨੇ ਕਿਉਂਕਿ ਪ੍ਰੋਪੇਗੈਂਡਾ ਅਸੀਂ ਈਵਨ ਉਹ ਯੂਕਰੇਨ ਰਸ਼ੀਆ ਵਾਰ 'ਚ ਵੀ ਦੇਖ ਰਹੇ ਹਾਂ ਕਿ ਵੀ ਹੁਣ ਮੈਂ ਵੀ ਕੋਈ ਵਨ ਸਾਈਡਡ ਵਰਜ਼ਨ ਨਹੀਂ ਦੁਹਰਾਉਣਾ ਚਾਹੁੰਦਾ, ਕਿਉਂਕਿ ਜਦੋਂ ਅਸੀਂ ਤਹਿ ਤੱਕ ਜਾ ਕੇ ਦੇਖਦੇ ਹਾਂ ਵੀ ਇਸ ਵੇਲੇ ਜਿੰਨਾ ਪ੍ਰੋਪੇਗੈਂਡਾ ਮੀਡੀਆ 'ਚ ਵਨ ਸਾਈਡਡ ਹੋ ਰਿਹਾ ਉਹਦੇ 'ਚ ਜਿਹਦੀ ਵਰਜ਼ਨ ਤੁਸੀਂ ਦੇਖੋਗੇ, ਕਿਉਂਕਿ ਇਜ਼ਰਾਈਲ ਦੇ ਵੀ ਤਬਾਹੀ ਹੋਈ ਹੈ ਕਿਉਂਕਿ ਜਿਹੜੀਆਂ ਬੈਲਿਸਟਿਕ ਮਿਸਲਸ ਈਰਾਨ ਨੇ ਦਾਗੀਆਂ
ਉਹ ਜੈਰੂਸ਼ਲਮ ਦੇ ਉੱਤੇ ਵੀ, ਤੈਲ ਅਵੀਵ ਦੇ ਉੱਤੇ ਵੀ ਡਿੱਗੀਆਂ ਨੇ ਔਰ ਤਹਿਰਾਨ ਨੂੰ ਤਾਂ ਖਾਲੀ ਕਰਨ ਦਾ ਆਰਡਰ ਦਿੱਤਾ ਹੋਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲਾ ਜਿਹੜਾ ਸਰਪ੍ਰਾਈਜ਼ ਅਟੈਕ ਇਜ਼ਰਾਈਲ ਨੇ ਕੀਤਾ ਜਦੋਂ ਕਿ ਅਮਰੀਕਾ ਨੇ ਈਰਾਨ ਨੂੰ ਗੱਲਬਾਤ ਦੇ ਵਿੱਚ ਉਲਝਾਇਆ ਹੋਇਆ ਸੀ, ਉਹਦੇ 'ਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਔਰ ਇਸ ਸਾਰੇ ਦੇ ਚੱਲਦਿਆਂ ਇਸ ਬੈਕਡ੍ਰੌਪ ਦੇ ਵਿੱਚ G7 ਦੇ ਇਹ 7 ਮੈਂਬਰ ਦੇਸ਼, ਜਿਹਦੇ 'ਚ ਫਿਰ ਇਨਵਾਈਟੀ ਵੀ ਨੇ, ਹਾਲਾਂ ਭਾਰਤ ਕੋਈ ਮੈਂਬਰ ਨਹੀਂ ਹੈ G7, ਇਨਵਾਈਟੀ ਯੂਰਪੀਅਨ ਯੂਨੀਅਨ ਦਾ ਨੁਮਾਇੰਦਾ, ਇਨਵਾਈਟੀ ਯੂਨਾਈਟਿਡ ਨੇਸ਼ਨਸ ਦਾ ਨੁਮਾਇੰਦਾ, ਹੋਰ ਵੀ ਈਵਨ ਉਹਨੂੰ ਯੂਕਰੇਨ ਦੇ ਨੁਮਾਇੰਦੇ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਮੇਰੇ ਖਿਆਲ 15-20 ਮੁਲਕ ਹੋਣਗੇ ਜਿਹੜੇ ਹੋਰ ਨੁਮਾਇੰਦੇ ਇਨਵਾਈਟੀ ਹੋਣਗੇ। ਅੱਛਾ। ਔਰ ਇਹ ਨਜ਼ਰ ਆ ਰਿਹਾ ਸੀ ਕਿਉਂਕਿ ਐਨ ਬਾਕੀ ਤਾਂ ਕ੍ਰਾਈਸਿਸ ਚੱਲ ਹੀ ਰਿਹਾ ਸੀ, ਰਸ਼ੀਆ ਯੂਕਰੇਨ, ਪਹਿਲਾਂ ਤਾਂ ਇਹ ਵੀ ਸੀ ਵੀ ਪ੍ਰੈਜ਼ੀਡੈਂਟ ਟਰੰਪ ਵੀ ਆਏਗਾ ਕਿ ਨਹੀਂ ਆਏਗਾ, ਜੇ ਆਏਗਾ ਤਾਂ ਕੀ ਗੁਲ ਖਿਲਾਏਗਾ ਜਾਂ ਕਿਹਨੂੰ ਕੀ ਕਹੇਗਾ। ਮੋਦੀ ਨੂੰ ਤਾਂ 2 ਹਫ਼ਤੇ ਪਹਿਲਾਂ ਹੀ ਜਿਹੜਾ ਹੈ ਉਹ ਇਨਵੀਟੇਸ਼ਨ ਦਿੱਤਾ ਗਿਆ, ਉਹ ਵੀ ਕਿਸ ਪ੍ਰੈਸ਼ਰ ਥੱਲੇ, ਕਿਉਂਕਿ ਇਨਵੀਟੇਸ਼ਨ ਤਾਂ 2-3 ਮਹੀਨੇ ਪਹਿਲਾਂ ਦੇ ਨਿਕਲ ਗਏ ਹੋਏ ਸੀ। ਸੋ ਉਹਨੂੰ ਲੈ ਕੇ ਸਿੱਖ ਕੌਮ ਦਾ ਕੰਸਰਨ ਜ਼ਾਹਰ ਹੈ। ਕੈਨੇਡੀਅਨ ਸਿਸਟਮ ਨਾਲ ਵੀ ਸੀ ਕਿ ਮਾਰਕ ਕਾਰਨੀ ਨੇ ਗਿਵਨ ਕੀਤਾ ਔਰ ਕੈਨੇਡੀਅਨ ਸੋਵਰਨਿਟੀ ਵੀ ਵਾਇਲੇਟ ਹੋਈ, ਇੰਟਰਨੈਸ਼ਨਲ ਲਾਅ ਵੀ ਵਾਇਲੇਟ ਹੋਇਆ। ਇਹਦੇ ਬਾਵਜੂਦ ਇੱਕ ਬੁੱਚੜ ਨੂੰ, ਇੱਕ ਮਰਡਰਰ ਨੂੰ ਸੱਦਣਾ, ਉਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਰੋਹ ਵੀ ਸੀ। ਈਵਨ ਵਿਦਨ ਕੈਨੇਡਾ ਦੀਆਂ ਮੇਨ ਸਟ੍ਰੀਮ ਪਾਰਟੀਆਂ 'ਚੋਂ ਵੀ ਉਹਦੇ 'ਚ ਈਵਨ NDP ਦੀਆਂ ਕੁਛ MPs ਨੇ ਵੋਕਲੀ ਪਾਰਲੀਮੈਂਟ ਦੇ ਵਿੱਚ ਹੈਡ ਔਨ ਲਿਆ ਅਨੀਤਾ ਆਨੰਦ ਨੂੰ, ਫੋਰਨ ਮਿਨਿਸਟਰ ਨੂੰ ਔਰ ਮਾਰਕ ਕਾਰਨੀ ਨੂੰ। ਸੋ ਇਹ ਸਾਰੇ ਦੇ ਚਲਦਿਆਂ RCMP ਔਰ ਦੂਸਰਿਆਂ ਨੇ ਵੀ ਕਿਹਾ ਵੀ ਇੰਡੀਆ ਤਾਂ ਅਜੇ ਵੀ ਇੰਟਰਫੀਅਰ ਕਰ ਰਿਹਾ ਹੈ, ਗੈਂਗਸਟਰਸ ਦੀ ਗੱਲ ਹੋ ਰਹੀ ਸੀ। ਸੋ ਸਿੱਖ ਫੈਕਟਰ ਦੀ ਵੀ ਗੱਲ ਅਸੀਂ ਕਰਾਂਗੇ, ਪਰ ਪਹਿਲਾਂ ਇਹ ਦੇਖੀਏ ਕਿ ਵੀ ਜਿਸ ਮਕਸਦ ਲਈ 50 ਸਾਲ ਪਹਿਲਾਂ G7 ਬਣਿਆ ਔਰ ਇਸ ਵਾਰ ਐਕਸਪੈਕਟਡ ਸੀ, ਉਹਦਾ ਕੀ ਹੋਇਆ। ਉਹਦੇ 'ਚ ਜ਼ਾਹਰ ਹੈ ਵੀ ਇਹ ਸਾਰੇ ਇਸ ਕ੍ਰਾਈਸਿਸ 'ਚ ਜੋ ਜਦੋਂ ਗੁਜ਼ਰ ਰਿਹਾ ਇਹ ਇਕੱਠ ਸੀ, ਉਹ ਟੋਟਲੀ ਫਲॉप ਹੋਇਆ। ਪਹਿਲੀ ਗੱਲ ਤਾਂ ਕੋਈ ਕੰਸੈਂਸਸ ਬਣ ਹੀ ਨਹੀਂ ਸਕਦੀ। ਪ੍ਰੈਜ਼ੀਡੈਂਟ ਟਰੰਪ ਆਏ ਜ਼ਰੂਰ, ਲੇਕਿਨ ਇਨ ਬਿਟਵੀਨ ਆਪਣਾ ਉਹ ਮੁਲਾਕਾਤ ਕਰਕੇ ਔਰ ਦੂਸਰੇ ਕਹਿ ਕੇ ਐਮਰਜੈਂਸੀ 'ਚ ਕਿ ਜੀ ਮੈਨੂੰ ਮਿਡਲ ਈਸਟ ਨੂੰ ਲੈ ਕੇ ਜਿਹੜਾ ਉਹ ਜਾਣਾ ਪੈਣਾ, ਉਹ ਵਿੱਚ ਹੀ ਛੱਡ ਕੇ ਜਿਹੜਾ ਉਹ ਆ ਗਏ। ਸੋ ਜ਼ਾਹਰ ਹੈ ਕਿ ਜਿਹੜਾ ਬਿਹਾਈਂਡ ਕਰਟਨ ਚੱਲ ਰਿਹਾ ਸੀ ਕਿ ਵੀ G7 ਵਾਲੇ ਕੋਈ ਜੁਆਇੰਟ ਸਟੇਟਮੈਂਟ ਜਿਹਦੇ 'ਚ ਕਿ ਭਾਵੇਂ ਈਰਾਨ ਨੂੰ ਹੀ ਦੋਸ਼ੀ ਦੱਸਿਆ ਜਾਏ ਕਿ ਜੀ ਉਹ ਨਿਊਕਲੀਅਰ ਬਣਾ ਰਿਹਾ, ਹਾਲਾਂਕਿ ਉਹ ਬਣਾ ਨਹੀਂ ਰਿਹਾ, ਇਹ ਉਹਨਾਂ ਦੀ ਆਪਣੀ ਰਿਪੋਰਟ ਵੀ। ਔਰ ਈਵਨ ਤੁਲਸੀ ਗੈਬਰਟ ਜਿਹੜੀ $70 ਬਿਲੀਅਨ ਦੇ 18 ਇੰਟੈਲੀਜੈਂਸ ਏਜੰਸੀਆਂ ਦੇ ਬਜਟ ਨੂੰ ਜਿਹੜਾ ਹੈਡ ਕਰਦੀ ਹੈ, ਉਹਨੇ ਜਿਹੜੀ ਹੈ ਸੈਨੇਟ ਦੇ ਸਾਹਮਣੇ ਆਪਣੀ ਹੀਅਰਿੰਗ ਦੇ ਵਿੱਚ ਕਿਹਾ ਵੀ ਈਰਾਨ ਦੇ ਕੋਲ ਕੋਈ ਨਿਊਕਲੀਅਰ ਵੈਪਨ ਨਹੀਂ ਨੇ, ਨਾ ਉਹ ਡਿਵੈਲਪ ਕਰ ਰਿਹਾ। ਇਹ ਵੱਖਰੀ ਕਹਾਣੀ ਹੈ ਕਿ ਟਰੰਪ ਨੇ ਜਿਹੜੀ ਹੁਣ ਮੀਟਿੰਗ ਕੀਤੀ ਹੈ 24 ਘੰਟੇ ਪਹਿਲਾਂ, ਉਹਦੇ 'ਚ ਉਹਨੂੰ ਤੁਲਸੀ ਗੈਬਰਟ ਨੂੰ ਵੀ ਬਾਹਰ ਕੱਢਤਾ। ਔਰ ਜਦੋਂ ਬਿਆਨ ਉਹਨਾਂ ਨੇ ਕਿਹਾ ਉਹਨੂੰ ਮੈਂ ਨਹੀਂ, ਆਈ ਡੋਂਟ ਕੇਅਰ ਕਿ ਵੀ ਸਪਾਈਜ਼ ਕੀ ਕਹਿੰਦੇ ਨੇ ਜਾਂ ਸਪਾਈਂਗ ਏਜੰਸੀਜ਼ ਕੀ ਕਹਿੰਦੇ ਨੇ। ਸੋ ਮਤਲਬ ਇਹ ਹੈ ਕਿ ਵੀ ਇਸ ਬੈਕਡ੍ਰੌਪ ਦੇ ਵਿੱਚ ਟਰੰਪ ਨੂੰ ਵੀ ਲੱਗਾ ਕਿ ਵੀ ਜੇ ਐਂਡ ਤੱਕ ਉਹ ਰਹੇ ਤਾਂ ਕੋਈ ਨਾ ਕੋਈ ਪ੍ਰੈਸ਼ਰ ਵੀ ਬਿਲਟ ਹੋਏਗਾ। ਔਰ ਜਦੋਂ ਈਵਨ ਟਰੰਪ ਬਾਹਰ ਨਿਕਲਿਆ ਵੀ ਔਰ ਉਹਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਕਿਹਾ ਕਿ ਜੀ ਟਰੰਪ ਕਿਉਂਕਿ ਈਰਾਨ ਦੇ ਨਾਲ ਜਿਹੜਾ ਸੀਜ਼ਫਾਇਰ ਦੀ ਲਾਈਨ ਨੂੰ ਅੱਗੇ ਤੋਰਨਾ ਚਾਹੁੰਦੇ ਨੇ, ਇਸ ਲਈ ਉਹ ਵਾਪਸ ਗਏ। ਉਹਨੂੰ ਵੀ ਉਹਨੇ ਜਿਹੜਾ ਟਰੰਪ ਨੇ ਬਿਲਕੁਲ ਝਾੜ ਕੇ ਪਾਸੇ ਸੁੱਟਤਾ ਕਿ ਨਹੀਂ ਇਹਦੇ 'ਚ ਈਰਾਨ ਦਾ ਇਸ਼ੂ ਹੀ ਨਹੀਂ ਹੈ, ਉਹ ਤਾਂ ਜਿਹੜਾ ਉਹ ਮਿਡਲ ਈਸਟ ਔਰ ਦੂਸਰਾ। ਸੋ ਇਸ ਸਾਰੇ ਦੇ ਚਲਦੇ ਆ ਕੋਈ ਵੀ ਜੁਆਇੰਟ ਸਟੇਟਮੈਂਟ ਵੀ ਇਸ਼ੂ ਨਹੀਂ ਹੋਈ। ਜਿਹੜੇ ਇਸ਼ੂ ਰਹਿ ਗਏ ਹੁਣ ਉਸ ਦੇ ਬਾਰੇ ਮੈਂ ਈਵਨ ਜਿਹੜਾ ਦਾ ਹਿੰਦੂ ਦਾ ਆਪਣਾ ਐਡੀਟੋਰੀਅਲ ਇਹ ਬਿਆਨ ਕਰਦਾ ਕਿ ਭਾਈ ਫੇਲਡ ਸਮਿਟ, ਫਿਰ ਇੰਡੀਆ ਮਸਟ ਰੀਅਸੈਸ ਦਾ ਯੂਜ਼ਫੁਲਨੈਸ ਆਫ ਅਟੈਂਡਿੰਗ G7 ਮੀਟਿੰਗ। ਹੁਣ ਇਹ ਭਾਰੀ ਪੈ ਰਿਹਾ ਨਾ ਕਿ ਵੀ ਇੰਨੀ ਲੋਕਾਂ ਦੀ ਜਿਹੜੀ ਟੈਕਸ ਪੇਅਰ ਮਨੀ 'ਚੋਂ ਗਿਆ ਉੱਥੇ ਮੋਦੀ, ਉੱਥੇ ਮਿਲਿਆ ਕੀ, ਖੱਟਿਆ ਕੀ। ਔਰ ਬਿਲਕੁਲ ਉਹਦੇ 'ਚੋਂ ਜਿਹੜੀ ਆ ਉਹ ਬੇਮਾਨਾ ਰਿਹਾ ਸਾਰਾ। ਉਹਨੇ ਇਹ ਕਿਹਾ ਕਿ ਵੀ ਇਹ ਉਹਦੇ 'ਚੋਂ ਕੋਈ ਵੀ ਕੱਢਣ ਵਾਲੀ ਚੀਜ਼ ਨਹੀਂ ਸੀ, ਨਾ ਤਾਂ ਕੋਈ ਰਸ਼ੀਆ ਯੂਕਰੇਨ ਵਾਰ, ਨਾ ਇਜ਼ਰਾਈਲ ਈਰਾਨ ਸਟਰਾਈਫ, ਨਾ ਬੰਬਾਰਡਮੈਂਟ ਜਿਹੜੀ ਇਜ਼ਰਾਈਲ ਦੀ ਆ ਗਾਜ਼ਾ ਦੇ ਉੱਤੇ। ਔਰ ਇਸ ਵਾਰ ਤਾਂ ਈਵਨ ਕਿਉਂਕਿ ਗਲੋਬਲ ਟ੍ਰੇਡ ਨੂੰ ਡਿਸਰਪਟ ਕੀਤਾ ਹੋਇਆ ਟਰੰਪ ਨੇ, ਟੈਰਿਫ ਦੇ ਉੱਤੇ ਵੀ ਕੋਈ ਉਹ ਲਾਈਨ ਲੈ ਹੀ ਨਹੀਂ ਸੀ ਸਕਦੇ। ਜੇ ਟਰੰਪ ਰਹਿੰਦਾ ਤਾਂ ਵੀ ਨਹੀਂ ਸੀ ਲੈ ਸਕਦੇ, ਜੇ ਨਹੀਂ ਰਿਹਾ ਤਾਂ ਵੀ ਉਹਨਾਂ ਨੇ ਉਸ ਦੀ ਗੱਲ ਹੀ ਨਹੀਂ ਕੀਤੀ। ਔਰ ਲੈ ਦੇ ਕੇ ਇਹ ਜਿਹੜੀ ਗੱਲ ਹੈ ਉਹ ਬਿਲਕੁਲ ਹੀ ਉਹਦੇ 'ਚ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਸੀ। ਰਾਦਰ ਟਰੰਪ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਵੀ ਇਹ G7 ਨਹੀਂ ਹੋਣਾ ਚਾਹੀਦਾ, ਇਹ G9 ਹੋਣਾ ਚਾਹੀਦਾ। ਰਸ਼ੀਆ ਤੇ ਚਾਈਨਾ ਨੂੰ ਵੀ ਇਹਦੇ 'ਚ ਸ਼ਾਮਲ ਕਰੋ।
ਹੁਣ ਉਹ ਯੂਕਰੇਨ ਵਾਲਾ ਵੀ ਦੇਖ ਰਿਹਾ ਰਿਪਰੈਜ਼ੈਂਟੇਟਿਵ ਦੇਖ ਕੇ, ਤੇ ਉਹ ਭਾਰਤ ਦਾ ਮੋਦੀ ਵੀ ਜਿਹੜਾ ਅਜੇ ਪਹੁੰਚਿਆ ਨਹੀਂ ਸੀ ਉੱਥੇ, ਉਹ ਵੀ ਦੇਖ ਰਿਹਾ ਕਿ ਬਈ ਇਹ ਕੀ ਗੱਲ ਹੋ ਗਈ। ਇਹ ਤਾਂ ਅੱਗੇ ਹੀ ਬ੍ਰਿਕਸ ਵੀ ਉੱਥੋਂ ਸਾਨੂੰ ਕਹਿ ਰਹੇ ਨੇ ਉਹ ਚੋਂ ਨਿਕਲੋ, ਤੇ ਇੱਥੇ ਜਿਹੜਾ ਰਸ਼ੀਆ ਔਰ ਚਾਈਨਾ ਉਹਦੀ ਪ੍ਰੈਜ਼ੀਡੈਂਟ ਟਰੰਪ ਫੇਵਰ ਕਰ ਰਿਹਾ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਉਹਨਾਂ ਨੇ ਕਿਹਾ ਕਿ ਬਈ ਇਹਨੂੰ G9 ਬਣਾ ਦਿਓ। ਔਰ ਇਹ ਨਾਲ ਦੀ ਨਾਲ ਜਿਹੜਾ ਟਰੰਪ ਨੇ ਇਸ ਦੇ ਉੱਤੇ ਬੜੀ ਹਾਰਡ ਲਾਈਨ ਲਈ ਕਿ ਬਈ ਬਿਲਕੁਲ ਕੋਈ ਈਰਾਨ ਦੇ ਲਈ ਜਾਂ ਦੂਜੇ ਡੀ-ਐਸਕੇਲੇਸ਼ਨ ਜਾਂ ਕੋਈ ਸੀਜ਼ ਫਾਇਰ ਇਹਦੀ ਕੋਈ ਥਾਂ ਨਹੀਂ ਹੈ। ਔਰ ਉਹਨਾਂ ਨੇ ਕਿਹਾ ਵੀ ਸਟੇਟਮੈਂਟ ਦਿਓ ਵੀ ਤੁਸੀਂ ਕੰਡੈਮ ਕਰ ਦਿਓ। ਕੋਈ ਇਸੇ ਲਈ ਈਵਨ ਕੀ ਇਸ਼ੂਜ਼ ਦੇ ਉੱਤੇ ਕੋਈ ਜੁਆਇੰਟ ਸਟੇਟਮੈਂਟ ਨਹੀਂ ਹੋਈ। ਔਰ ਜਿਹੜੀ ਚੇਅਰ ਦੀ ਸਮਰੀ ਸੀ ਉਹਦੇ 'ਚ ਉਹਨਾਂ ਨੇ ਜਿਹੜੀਆਂ ਉਰਲੀਆਂ ਪਰਲੀਆਂ ਗੱਲਾਂ ਜਿਹੜੀਆਂ ਨੇ ਕੀ ਇਸ਼ੂਜ਼, ਉਹਦੇ 'ਚ ਕੋਈ ਗੱਲ ਨਹੀਂ ਸੀ। ਉਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਕ੍ਰਿਟੀਕਲ ਮਿਨਰਲ ਸਪਲਾਈ ਚੇਨ, ਵਾਈਲਡ ਫਾਇਰ ਔਰ ਪ੍ਰੀਵੈਂਸ਼ਨ। ਹਾਂ, ਇੱਕ ਜੁਆਇੰਟ ਦੇ ਵਿੱਚ ਜਿਹੜੀ ਹੋਈ, ਜਿਹੜੀ ਇੰਡੀਆ ਦੇ ਮੂੰਹ ਤੇ ਤਮਾਚਾ ਸੀ। ਹਾਲਾਂਕਿ ਮੋਦੀ ਜਿਹੜੀ ਉਹਦੀ ਪ੍ਰੈਜੈਂਟੇਸ਼ਨ ਸੀ ਉਹਦੇ 'ਚੋਂ ਟੈਰਰਿਜ਼ਮ ਕਰ ਰਿਹਾ ਸੀ, ਪਰ ਜੁਆਇੰਟ ਸਟੇਟਮੈਂਟ 'ਚ ਟੈਰਰਿਜ਼ਮ ਦਾ ਜ਼ਿਕਰ ਨਹੀਂ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਹੈ। ਜ਼ਾਹਰ ਹੈ ਕਿ ਉਹ ਰੈਫਰੈਂਸ ਇੰਡੀਆ ਦੇ ਵੱਲ ਹੀ ਹੈ। ਸੋ ਇਹ ਜਿਹੜਾ ਉਹਨਾਂ ਦਾ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ ਪਾਰਟ ਸੀ, ਇਹ ਟੋਟਲ ਜਿਹੜਾ ਇੱਕ ਫੇਲਿਅਰ G7। ਹੁਣ ਜੇ ਅਸੀਂ ਸਿੱਖਾਂ ਦੀ ਰੈਜ਼ਿਸਟੈਂਸ ਦੇ ਹਵਾਲੇ ਨਾਲ ਗੱਲ ਕਰੀਏ, ਪਾਰਲੀਮੈਂਟ ਦੇ ਵਿੱਚ ਵੀ ਪਾਰਲੀਮੈਂਟੇਰੀਅਨਸ ਨੇ ਇਸ ਸਵਾਲ ਨੂੰ ਚੁੱਕਿਆ। ਦੋ ਮਾਰਕ ਕਾਰਨੀ ਦੀ ਪਾਰਟੀ ਦੇ ਜਿਹੜੇ ਸਿੱਖ MP ਨੇ, ਜਿਹੜਾ ਸੁਖ ਧਾਲੀਵਾਲ ਔਰ ਸ਼ਾਇਦ ਰਣਦੀਪ ਉਹਦਾ ਨਾਂ ਹੈ ਸਰਾਏ, ਉਹਨਾਂ ਨੇ ਇਸ ਦੇ ਖਿਲਾਫ ਆਵਾਜ਼ ਚੁੱਕੀ। ਈਵਨ ਜਿਹਨੂੰ ਐਜ਼ ਏ ਸੈਨੇਟਰ ਜਸਟਿਨ ਟਰੂਡੋ ਨੇ ਕੁਝ ਮਹੀਨੇ ਪਹਿਲਾਂ ਹੀ ਅਪਾਇੰਟ ਕੀਤਾ ਸੀ, ਸਰ ਬਲਤੇਜ ਸਿੰਘ ਢਿੱਲੋਂ, ਜਿਨ੍ਹਾਂ ਨੇ RCMP 'ਚ ਦਸਤਾਰ ਨਾਲ ਸਰਵ ਕਰਨ ਦੇ ਲਈ ਕੇਸ ਲੜਿਆ ਸੀ, ਹੁਣ ਉਹ ਸਿਟਿੰਗ ਸੈਨੇਟਰ ਨੇ, ਉਹਨਾਂ ਨੇ ਵੀ ਇਸ ਲਾਈਨ ਦੇ ਉੱਤੇ ਵਿਰੋਧ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਜੇ ਮਾਰਕ ਕਾਰਨੀ ਜਿਹਦੀ ਕੀ ਮਜਬੂਰੀ ਸੀ ਮੋਦੀ ਨੂੰ ਸੱਦਣਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਹ ਉਹਦਾ ਡਿਫੈਂਸਿਵ ਸੀ। ਜਦੋਂ ਪ੍ਰੈਸ ਕਾਨਫਰੰਸ ਵੀ ਹੋਈ, ਈਵਨ ਜਦੋਂ ਮੋਦੀ ਨੂੰ ਮਿਲ ਵੀ ਰਿਹਾ ਜਾਂ ਉਹ ਹੱਥ ਵੀ ਮਿਲਾ ਰਿਹਾ, ਔਰ ਦੂਸਰਾ ਤੁਸੀਂ ਦੇਖ ਸਕਦੇ ਹੋ ਲਫ਼ਜ਼ ਸ਼ੀਪਿਸ਼ ਕਹਿਣਾ ਹੀ ਬਣਦਾ ਹੈ ਕਿ ਬਿਲਕੁਲ ਉਹ ਭੇਡੂ ਬਣਿਆ ਹੋਇਆ ਸੀ। ਔਰ ਨਿਕਲਣਾ ਤਾਂ ਉਹਦੇ 'ਚੋਂ ਕੀ ਸੀ, ਲੇਕਿਨ ਸਿੱਖਾਂ ਨੇ ਪੂਰਾ, ਔਰ ਜਿਵੇਂ ਮੈਂ ਕਿਹਾ ਵੀ ਕੈਲਗਰੀ ਦੇ ਵਿੱਚ ਵੀ ਪ੍ਰੋਟੈਸਟ, ਉਸ ਤੋਂ ਵੀਕਐਂਡ ਬੀਤੇ ਸੈਚਰਡੇ ਬਹੁਤ ਵੱਡਾ ਪ੍ਰੋਟੈਸਟ ਆਟਵਾ ਦੇ ਵਿੱਚ ਸੀ, ਪਾਰਲੀਮੈਂਟ ਹਾਊਸ ਦੇ ਬਾਹਰ, ਜਿਹਦੀ ਬੜੀ ਵਾਈਡ ਕਵਰੇਜ ਹੋਈ, ਰਾਇਟਰ ਵੱਲੋਂ ਵੀ ਹੋਈ। ਔਰ ਈਵਨ ਕੈਲਗਰੀ ਤੋਂ, ਕਿਉਂਕਿ ਜਿੱਥੇ ਕੈਲਗਰੀ ਵੀ ਐਲਬਰਟਾ 'ਚ ਹੈ, ਕੈਲਗਰੀ ਤੋਂ ਸ਼ਾਇਦ 40-45 ਕਿਲੋਮੀਟਰ ਦੂਰ ਹੀ ਸੀ ਜਿੱਥੇ ਕਾਨਫਰੰਸ ਸੀ, ਕੈਲਗਰੀ 'ਚ ਵੀ ਵੱਡੇ ਪ੍ਰੋਟੈਸਟ ਹੋਏ। ਔਰ ਰਾਇਟਰ ਦੀ ਨਿਊਜ਼ ਖਬਰ ਜਿਹੜੀ ਜਿਹਨਾਂ ਦਾ ਹੈਡਿੰਗ ਹੀ ਇਹ ਸੀ, Why Sikhs in Calgary protested PM Modi's visit to Canada। ਔਰ ਉਹਦੇ 'ਚ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਕਿ ਭਾਈ ਇਸ ਦੇ ਨਾਲ ਇਹ ਜਿਹੜਾ ਨਾ ਸਿਰਫ ਉਹਨੇ G7 ਤੇ ਆਉਣਾ, ਬਾਈਲੈਟਰਲ ਮੀਟ ਵੀ ਹੋਣੀ ਹੈ ਮੋਦੀ ਔਰ ਇਹਦੀ ਮਾਰਕ ਕਾਰਨੀ ਦੀ। ਔਰ ਸਿੱਖ ਜਿਹੜੇ ਨੇ ਇਸ ਦੇ ਖਿਲਾਫ ਨੇ, ਕਿਉਂਕਿ ਇੰਡੀਆ ਦੀ ਇਨਵੋਲਵਮੈਂਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ, ਜਿਹੜੀ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਖੁਦ ਕਹਿ ਰਹੀਆਂ ਨੇ। ਹਾਲਾਂਕਿ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚੋਂ ਇੱਕ ਰਿਆਇਤ ਜਿਹੜੀ ਜ਼ਰੂਰ ਮੋਦੀ ਐਂਡ ਕੰਪਨੀ ਜਾਂ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਕਲੇਮ ਕਰ ਸਕਦੇ ਨੇ ਕਿ ਜਿਹੜੀ ਮਾਰਕ ਕਾਰਨੀ ਨਾਲ 1-to-1 ਮੀਟ ਹੋਈ, ਉਹਦੇ 'ਚ ਹਾਈ ਕਮਿਸ਼ਨਰ ਰੀਸਟੋਰ ਕਰਨ ਦੀ ਗੱਲ ਹੋਈ। ਔਰ ਉਸ ਸਾਰਿਆਂ ਨੂੰ ਹੁਣ ਇਹਦੇ 'ਚ ਜਿਵੇਂ ਅਸੀਂ ਕਿਹਾ ਵੀ ਜੁਆਇੰਟ ਸਟੇਟਮੈਂਟ G7 ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਹੈ। ਔਰ ਜਦੋਂ ਇਹਨੂੰ ਕਾਰਨੀ ਨੂੰ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ ਨਿਜਰ ਕੇਸ ਤੇ ਚੱਲਦੇ ਆ ਕੀ ਕਰ ਰਹੇ ਹੋ, ਉਹਨੇ ਕਿਹਾ ਜੀ ਨੀਡ ਟੂ ਬੀ ਕੇਅਰਫੁਲ ਅਬਾਊਟ ਫਰਦਰ ਕਮੈਂਟਰੀ ਕੈਨੇਡੀਅਨ PM ਕਾਰਨੀ ਔਨ ਨਿਜਰ ਕੇਸ। ਔਰ ਇਹਦੇ ਕਿਉਂਕਿ ਕਾਰਨੀ ਵਾਜ਼ ਆਸਕਡ ਇਫ ਹੀ ਸਪੋਕ ਟੂ ਪ੍ਰਾਈਮ ਮਿਨਿਸਟਰ ਮੋਦੀ ਡਿਊਰਿੰਗ ਦੇਅਰ ਟਾਕਸ ਔਨ ਟਿਊਜ਼ਡੇ on the sidelines of G7 summit about the killing of Niger on the country's soil। ਉਹਨੂੰ ਇਹ ਪੁੱਛਿਆ ਗਿਆ ਕਿ ਵੀ ਕੀ ਤੂੰ ਗੱਲ ਕੀਤੀ ਹੈ ਵੀ ਅਮਰੀਕਾ ਦੀ ਕੈਨੇਡਾ ਦੀ ਧਰਤੀ ਦੇ ਉੱਤੇ ਨਿਜਰ ਦਾ ਖੂਨ ਡੋਲਿਆ ਗਿਆ, ਤੇ ਉਹਦੇ 'ਚੋਂ ਕਹਿ ਰਿਹਾ ਕਿ ਜੀ ਵੀ ਨੀਡ ਟੂ ਬੀ ਕੇਅਰਫੁਲ, ਕਿਉਂਕਿ ਇਹ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਹੈ। ਔਰ ਦੂਸਰਾ, ਔਰ ਇਹ ਅਸੀਂ ਡਿਸਕਸ਼ਨ ਹੋਈ ਪ੍ਰਾਈਮ ਮਿਨਿਸਟਰ ਨਾਲ, ਮੈਂ ਲਾਅ ਐਨਫੋਰਸਮੈਂਟ ਦੀ ਅਹਿਮੀਅਤ, ਕੋਆਪਰੇਸ਼ਨ ਡਾਇਰੈਕਟਲੀ, ਇੰਪੋਰਟੈਂਸ ਆਫ ਐਡਰੈਸਿੰਗ ਟਰਾਂਸਨੈਸ਼ਨਲ ਰਿਪਰੈਸ਼ਨ, ਇਹ ਸਾਰੀਆਂ ਹੀ ਗੱਲਾਂ ਦੀ ਗੱਲ ਕੀਤੀ ਹੈ ਵੈਨ ਵੀ ਮੈਟ। ਸੋ ਜ਼ਾਹਰ ਹੈ ਵੀ ਇਹ ਹੈ ਤਾਂ ਬੇਮਾਨੇ ਹੈ, ਲੇਕਿਨ ਮਾਰਕ ਕਾਰਨੀ ਜਿਹੜਾ ਉਹਦਾ ਡਿਫੈਂਸਿਵ।
ਔਰ ਇਸ ਸਾਰੇ ਪੀਰੀਅਡ 'ਚ ਕਿਉਂਕਿ ਇੰਡੀਅਨਸ ਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ, ਮੋਦੀ ਐਕਸਪੋਜ਼ ਹੋਇਆ ਔਰ ਉਹਨਾਂ ਨੇ ਆਪਣੇ ਜਰਨਲਿਸਟਾਂ ਰਾਹੀਂ ਵੀ ਔਰ ਇੱਕ ਜਿਹੜਾ ਟਰਬਨਡ ਦੁਮ ਛੱਲੇ ਜਿਹੜੇ ਰੈਂਟਾ ਸਿੱਖ ਜਸਦੀਪ ਸਿੰਘ ਜੱਸੀ ਵਰਗੇ ਜਿਹੜੇ ਸਿੱਖਸ ਆਫ ਅਮਰੀਕਾ ਨਾਂ ਦੀ ਜਿਹੜੀ ਹੈ ਆਰਗੇਨਾਈਜੇਸ਼ਨ ਦੇ ਥੱਲੇ ਆਪਰੇਟ ਕਰਦਾ, ਉਹਨਾਂ ਤੋਂ ਖੂਬ ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਸਿੱਖ ਸੀ, ਕੈਨੇਡੀਅਨ ਸਿੱਖ ਜਿਹੜੇ ਖਾਲਿਸਤਾਨੀ ਨੇ, ਉਹਨਾਂ ਦੇ ਖਿਲਾਫ ਨੈਗੇਟਿਵ ਪ੍ਰੋਪੇਗੈਂਡਾ ਕਰਵਾਇਆ। ਔਰ ਇਹਨੇ ਜਿਹੜਾ ਇਹ ਜਸਦੀਪ ਸਿੰਘ ਜੈਸੀ ਹੈ ਦੁਮਛੱਲਾ, ਇਹਨਾਂ ਦਾ ਰੈਂਟਾ ਸਿੱਖ, ਉਹਨੇ ਕਿਹਾ ਜੀ ਕਿ ਟਰੂਡੋ ਤਾਂ ਬਹੁਤ ਵੀਕ ਕੈਨੇਡੀਅਨ ਪ੍ਰਾਈਮ ਮਿਨਿਸਟਰ ਸੀ ਔਰ ਇਹ ਜਿਹੜਾ ਅਸੀਂ ਜਿਹੜਾ ਕੰਡੈਮ ਕਰਦੇ ਹਾਂ ਜਿਹੜਾ ਭਾਰਤੀ ਝੰਡੇ ਦੀ ਬੇਹਰਮਤੀ ਕਰਨਾ ਹੈ। ਈਵਨ ਹਰਦੀਪ ਸਿੰਘ ਪੁਰੀ ਜਿਹੜਾ ਉਹਨਾਂ ਦਾ ਮਿਨਿਸਟਰ ਹੈ, ਉਹਦੇ ਤੋਂ ਵੀ ਬਿਆਨ ਦਵਾਇਆ। ਇਹਨਾਂ ਦੇ ਮੀਡੀਆ ਦੇ ਹਿੰਦੂ ਤੋਂ ਵੀ ਜਰਨਲਿਸਟਾਂ ਨੇ, ਦੇਖੋ ਜੀ ਛੋਟੇ ਛੋਟੇ ਬੱਚੇ ਤਿਰੰਗੇ ਨੂੰ ਠੁੱਡ ਮਾਰ ਰਹੇ ਨੇ, ਤਿਰੰਗੇ ਦੀ ਬੇਹਰਮਤੀ ਹੈ, ਇਹ ਬੱਚਿਆਂ ਨੂੰ ਐਜ਼ ਏ ਸ਼ੀਲਡ ਇਸਤੇਮਾਲ ਕਰ ਰਹੇ ਨੇ। ਔਰ ਹੁਣ ਇਹੀ ਨੈਰੇਟਿਵ ਹੈ, ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ, ਇਹੀ ਨੈਰੇਟਿਵ ਇਹ ਹੈ ਕਿ ਬਈ 41 ਸਾਲ ਪਹਿਲਾਂ ਜੋ ਤੁਸੀਂ ਟੋਟਲ ਵਾਰ ਸਿੱਖਾਂ ਤੇ ਵਿੱਢੀ, 2 ਸਾਲ ਪਹਿਲਾਂ ਤੁਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ। ਅੱਜ ਇਕੱਲੀ ਉਹ ਜਨਰੇਸ਼ਨ ਹੀ ਨਹੀਂ ਜਿਹਨੇ 40 ਸਾਲ ਪਹਿਲਾਂ ਦੇ ਤੁਹਾਡੇ ਜ਼ੁਲਮ ਦੇਖੇ ਨੇ, ਦੂਸਰੀ ਜਨਰੇਸ਼ਨ ਵੀ ਤੇ ਅਗਲੀ ਜਨਰੇਸ਼ਨ ਵੀ, ਸਿੱਖ ਬੱਚਿਆਂ ਦੀ ਵੀ, ਉਹ ਤੁਹਾਡੇ ਲਈ ਕੰਟੈਂਪਟ ਰੱਖਦੇ ਨੇ। ਜਿਸ ਤਿਰੰਗੇ ਦੇ ਥੱਲੇ ਸਾਡੇ ਤੇ ਵਾਰ ਡਿਕਲੇਅਰ ਕੀਤੀ ਗਈ ਹੈ, ਲੇਕਿਨ ਉਹਦਾ ਨੈਰੇਟਿਵ ਇਵੇਂ ਬਣਾਇਆ ਜਾ ਰਿਹਾ ਕਿ ਦੇਖੋ ਜੀ ਬੱਚਿਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਔਰ ਇੰਨੀ ਨਫ਼ਰਤ, ਔਰ ਇਹ ਜਿਹੜੇ ਪੱਗਾਂ ਵਾਲੇ ਰੱਖੇ ਹੋਏ ਨੇ ਉਹਨਾਂ ਨੇ ਰੈਂਟਾ ਸਿੱਖ, ਉਹਨਾਂ ਤੋਂ ਉੱਥੇ ਬਿਆਨਬਾਜ਼ੀਆਂ ਕਰਵਾ ਰਹੇ ਨੇ। ਉਹਨਾਂ 'ਚ ਇੱਕ ਸਰਚਾਨ ਸਿੰਘ ਨਾਂ ਦਾ ਬੰਦਾ ਜਿਹੜਾ ਦਮਦਮੀ ਟਕਸਾਲ ਦਾ ਬੁਲਾਰਾ ਹੋਣ ਦਾ ਦਾਅਵਾ ਕਰਦਾ ਹੈ, ਉਹ ਕੰਡੈਮ ਕਰ ਰਿਹਾ ਕਿ ਜੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੈਨੇਡਾ 'ਚ, ਕਿਉਂਕਿ ਮੋਦੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਗਿਆ ਤੇ ਜੇ ਉੱਥੇ ਉਹਦੇ ਖਿਲਾਫ ਪ੍ਰੋਟੈਸਟ ਹੁੰਦਾ, ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹਨਾਂ ਸਾਰਿਆਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਵੀ ਕੌਣ ਕਿੱਥੇ ਖੜਾ ਹੈ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ G7 ਸਮਿਟ ਉਹ ਤਾਂ ਬਿਲਕੁਲ ਟੋਟਲ ਫਿਆਸਕੋ ਬਣੀ, ਉੱਥੇ ਮਾਰਕ ਕਾਰਨੀ ਨੇ ਵੀ ਜਿਹੜਾ ਉਹ ਇਹ ਸ਼ੀਪਿਸ਼ ਅੰਦਾਜ਼ ਦੇ ਵਿੱਚ ਜਿਵੇਂ ਉਹਨੇ ਮੋਦੀ ਦੇ ਨਾਲ ਉਹਨੂੰ ਇਨਵਾਈਟ ਕਰਨਾ ਵੀ, ਔਰ ਫਿਰ ਈਵਨ ਕੈਨੇਡੀਅਨ ਸੋਇਲ ਤੇ ਹੁੰਦਿਆਂ ਇਹ ਕਹਿਣਾ ਕਿ ਜੀ ਨਹੀਂ ਅਸੀਂ ਹਾਈ ਕਮਿਸ਼ਨਰ ਲੈਵਲ ਸੰਬੰਧ ਸਥਾਪਿਤ ਕਰ ਰਹੇ ਹਾਂ ਜਾਂ ਦੂਜੇ। ਇਹ ਤਾਂ ਹੁਣ ਕੈਨੇਡੀਅਨ ਕੋਰਟ 'ਚ ਈਵਨ RCMP ਦੀ ਹੁਣ ਵੀ ਲੇਟੈਸਟ ਰਿਪੋਰਟਿੰਗ ਹੈ ਕਿ ਇੰਡੀਆ ਅਜੇ ਪਿੱਛੇ ਨਹੀਂ ਹਟਿਆ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ। ਔਰ ਈਵਨ ਜਦੋਂ ਮੈਂ ਸਰੀ ਸੀ ਉਦੋਂ ਵੀ ਇੱਕ ਘਟਨਾ ਜਿਹੜੀ ਗੈਂਗਸਟਰਾਂ ਵਾਲਾ ਕੰਮ ਹੈ, ਬਿਜ਼ਨਸਮੈਨਾਂ ਦੇ ਕਾਰੋਬਾਰਾਂ ਦੇ ਉੱਤੇ ਗੋਲੀਆਂ ਚਲਵਾਉਣੀਆਂ, ਫੀਅਰ ਪੈਦਾ ਕਰਨਾ, ਫਿਰੌਤੀ, ਉਹ ਸਿਸਟਮ ਵੀ ਬਰਾਬਰ ਚੱਲ ਰਿਹਾ। ਪਰ ਸਿੱਖ ਕੌਮ ਨੇ ਡਿਫਾਇੰਸ ਦਿੱਤੀ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮਾਂ 'ਚ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਪਾਰਟਿਸਿਪੇਟ ਕਰ ਰਹੀਆਂ ਨੇ, ਉਹਨਾਂ ਨੇ ਉਦੋਂ ਵੀ ਕੀਤਾ। ਹੁਣ ਵੀ ਇਹਨਾਂ ਦਿਨਾਂ ਜਦੋਂ ਮੈਂ ਆ ਵੀ ਗਿਆ, ਅਗਲੇ 2-3 ਦਿਨ ਜਿਹੜਾ ਇਹ ਸਮਾਗਮ ਚੱਲਣੇ ਨੇ, ਉੱਥੇ ਬੜੇ ਜ਼ੋਰਦਾਰ ਪ੍ਰੋਟੈਸਟ ਹੋਏ ਔਰ ਉਹਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੇ ਆਪਣੇ ਕੰਮਕਾਰ ਛੱਡ ਕੇ ਉਹ ਪ੍ਰੋਟੈਸਟ ਦਾ ਹਿੱਸਾ ਬਣੇ, ਜਿਹੜਾ ਕਿ ਇੱਕ ਰਿਮਾਰਕੇਬਲ ਸਟੈਪ ਹੈ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।